अस्सलाम वालेकुम। अच्छा जी, थाना बचियाणा ਦੇ ਇਲਾਕੇ ਦੇ ਵਿੱਚੋਂ ਦੋ ਭੈਣ ਭਰਾਵਾਂ ਦੀਆਂ ਲਾਸ਼ਾਂ ਮਿਲੀਆਂ ਵਾ। ਜਿਹੜਾ ਮੁੰਡਾ ਸੀਗਾ ਉਹਦੀ ਲਾਸ਼ ਦਰਖਤ ਦੇ ਨਾਲ ਟੰਗੀ ਹੋਈ ਸੀ, ਜਦੋਂ ਕਿ ਜਿਹੜੀ ਕੁੜੀ ਸੀਗੀ ਉਹਦੀ ਲਾਸ਼ ਜ਼ਮੀਨ ਤੇ ਪਈ ਹੋਈ ਸੀ। ਪੁਲਿਸ ਮੌਕੇ ਤੇ ਪਹੁੰਚੀ ਆ, ਉਹਨੇ ਜਾ ਕੇ ਜਿਹੜੀ ਇਬਤਦਾਈ ਕਾਰਵਾਈ ਸੀ ਕਰਕੇ ਲਾਸ਼ਾਂ ਜਿਹੜੀਆਂ ਸੀਗੀਆਂ ਹਸਪਤਾਲ ਮੁੰਤਕਿਲ ਕਰ ਦਿੱਤੀਆਂ। ਪਹਿਲੇ ਇੰਸੀਡੈਂਟ ਰਿਪੋਰਟ ਪੜ੍ਹ ਲਈਏ, ਫਿਰ ਇੱਥੇ ਅੱਗੇ ਜਾ ਕੇ ਗੱਲ ਕਰਾਂਗੇ ਕਿ ਅਸਲ ਹਕਾਇਕ ਕੀ ਆ। ਇੰਸੀਡੈਂਟ ਰਿਪੋर्ट ਕਹਿੰਦੀ ਹੈ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਦੋ ਡੈੱਡ ਬੋਡੀਆਂ ਉੱਥੇ ਪਈਆਂ ਹੋਈਆਂ ਵਾ, ਡੀਐਸਪੀ ਸਾਹਿਬ, ਐਸਪੀ ਸਾਹਿਬ, ਐਸਐਚਓ ਸਾਹਿਬ ਸਾਰੇ ਮੌਕੇ ਤੇ ਜਾਂਦੇ ਆ, ਡੈੱਡ ਬੋਡੀਆਂ ਫੜ ਕੇ ਤੇ ਉਹਨਾਂ ਨੂੰ ਹਸਪਤਾਲ ਮੁੰਤਕਿਲ ਕਰਦੇ ਆ। ਤੇ ਫਿਰ ਜਦੋਂ ਪਤਾ ਲੱਗਦਾ ਵਾ ਕੌਣ ਆ, ਉਹਨਾਂ ਦੇ ਨਾਮ ਵੀ ਉੱਪਰ ਲਿਖੇ ਗਏ ਆ। ਵਾਸਫ ਉਰਮ ਮਲੰਗੀ, ਵਲਦ ਫकीर हुसैन उम्र 19 साल, फातिमा दुख्तर मुहम्मद अरशद उम्र 14 साल, कौम गुज्जर। ਹੁਣ ਉੱਥੇ ਜਨਾਬੇ ਵਾਲੀ ਮੈਂ ਤੈਨੂੰ ਭੈਣ ਭਰਾ ਕਿਹਾ ਵਾ, ਇੱਥੇ ਇਹਨਾਂ ਦੇ ਪਿਓ ਜਿਹੜੇ ਆ ਉਹ ਅਲੱਗ-ਅਲੱਗ ਆ, ਯਾਨੀ ਕਿ ਮਤਰੇ ਭੈਣ ਭਰਾ ਸੀਗੇ। ਜਿਹੜੀ ਭੈਣ ਸੀਗੀ ਉਹਨੂੰ ਜਿਹੜਾ ਸਕਾ ਪਿਓ ਆ ਇਹ ਕੁੱਟਦਾ ਮਾਰਦਾ ਸੀ। ਇਹ ਅਸੀਂ ਆਪਣੇ ਜ਼ਰਾਏ ਦੀ ਗੱਲ ਦੱਸਣ ਲੱਗੇ ਆ। ਕੁੱਟਦਾ ਮਾਰਦਾ ਸੀਗਾ, ਇਹ ਆਪਣੇ ਭਰਾ ਕੋਲ ਚਲੀ ਜਾਂਦੀ ਸੀਗੀ, ਭਰਾ ਲੈ ਕੇ ਆਪਣੇ ਪੁਰਾਣੇ ਪਿਓ ਕੋਲ ਚਲਾ ਜਾਂਦਾ ਸੀਗਾ। ਇਸ ਤੋਂ ਪਹਿਲੇ ਕੁੜੀ ਦੇ ਪਿਓ ਨੇ ਇੱਕ ਹਾਈ ਕੋਰਟ ਦੇ ਵਿੱਚ ਰਿਟ ਵੀ ਕੀਤੀ ਸੀ, ਇੱਕ ਮੁਕੱਦਮਾ ਵੀ ਦਰਜ ਕਰਵਾਇਆ ਸੀਗਾ ਕਿ ਮੇਰੀ ਧੀ ਨੂੰ ਮੇਰਾ ਸਤੇਲਾ ਪੁੱਤਰ ਜਿਹੜਾ ਮੰਨ ਲਓ ਸਕੇ ਸੀਗੇ, ਪਿਓ ਵਾਲੇ ਸਤੇਲੇ ਸੀਗੇ, ਅਗਵਾ ਕਰਕੇ ਲੈ ਗਿਆ ਵਾ। ਲੇਕਿਨ ਕੁੜੀ ਨੇ ਅਦਾਲਤ ਜਾ ਕੇ ਬਿਆਨ ਦੇ ਦਿੱਤਾ ਕਿ ਮੈਂ ਆਪਣੇ ਸਤੇਲੇ ਭਰਾ ਦੇ ਨਾਲ ਹੀ ਰਹਿਣਾ ਵਾ, ਲਿਹਾਜ਼ਾ ਉਹ ਰਿਟ ਤੋਂ ਖਾਰਜ ਹੋ ਗਈ। 3 ਦਿਨ ਪਹਿਲੇ ਇਹਨਾਂ ਦੀ ਦੁਬਾਰਾ ਜਿਹੜੀ ਹੈ ਨਾ ਕੁੜੀ ਦੇ ਪਿਓ ਦੇ ਨਾਲ ਸੁਲ੍ਹਾ ਆ ਜਾਂਦੀ ਆ। ਦੋਨੇ ਮਤਰੇ ਭੈਣ ਭਰਾ ਕੁੜੀ ਦੇ ਪਿਓ ਕੋਲ ਜਾ ਕੇ ਰਹਿਣ ਲੱਗ ਜਾਂਦੇ ਆ। ਅੱਜ ਸੁਬਾ ਪੁਲਿਸ ਨੂੰ ਇਤਲਾਹ ਮਿਲਦੀ ਆ ਕਿ ਦੋ ਡੈੱਡ ਬਾਡੀਆਂ ਫਲਾਂ ਜਗ੍ਹਾ ਤੇ ਪਈਆਂ ਹੋਈਆਂ ਵਾ। ਮੁੰਡੇ ਦੀ ਜਿਹੜੀ ਲਾਸ਼ ਆ ਉਹ ਇੱਕ ਦਰਖਤ ਦੇ ਨਾਲ ਲਟਕਦੀ ਪਈ ਆ, ਕੁੜੀ ਦੀ ਲਾਸ਼ ਜਿਹੜੀ ਆ ਉਹ ਜ਼ਮੀਨ ਤੇ ਪਈ ਹੋਈ ਆ। ਬਜ਼ਾਹਰ ਪੁਲਿਸ ਦਾ ਇਹ ਕਹਿਣਾ ਵਾ ਕਿ ਸਾਨੂੰ ਇਹ ਦੋਨੇ ਕਤਲ ਲੱਗਦੇ ਆ, ਕਿਉਂਕਿ ਉਹਨਾਂ ਨੇ ਰੰਗ ਖੁਦਕੁਸ਼ੀ ਦਾ ਦਿੱਤਾ ਹੋਇਆ ਵਾ। ਜਿਹੜੀ ਲਾਸ਼ ਲਟਕਾਈ ਹੋਈ ਆ ਇੱਕ ਟਾਹਲੀ ਦੇ ਨਾਲ, ਉੱਥੋਂ ਜਾ ਕੇ ਪੁਲਿਸ ਕਹਿੰਦੀ ਆ ਕਿ ਅਸੀਂ ਇੱਥੇ ਮੁਕੰਮਲ ਤਫਤੀਸ਼ ਕਰਾਂਗੇ। ਪੋਸਟਮਾਰਟਮ ਤੋਂ ਬਾਅਦ ਅਸਲ ਹਕਾਇਕ ਜਿਹੜੇ ਆ ਨਾ ਉਹ ਸਾਹਮਣੇ ਆ ਜਾਣਗੇ। ਬਹੁਤ ਸ਼ੁਕਰੀਆ।